ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਕੈਲੀਫੋਰਨੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਨੇ ਐਸਾ ਜਿਹੜਾ ਉਹ ਟਰਨ ਲਿਆ ਵੀ ਕਾਫੀ ਜ਼ਿਆਦਾ ਲੋਕਾਂ ਨੂੰ ਮੁਸ਼ਕਲਾਂ ਵੀ ਜਿਹੜੀਆਂ ਨਾਲ ਦੇ ਨਾਲ ਝੱਲਣੀਆਂ ਜਿਹੜੀਆਂ ਉਹ ਪਈਆਂ ਆ। 2-2 ਫੁੱਟ ਤੱਕ ਜਿਹੜੀ ਬਰਫ਼ਬਾਰੀ ਆ ਉਹਦੀ ਜਿਹੜੀ ਦੱਸਿਆ ਜਿਹੜਾ ਉਹ ਗਿਆ ਆ, ਉਹ ਸਿਏਰਾ ਨੇਵਾਡਾਸ ਦੇ ਵਿੱਚ ਜਿਹੜੀ ਉਹ ਪਈ ਆ। ਲੋਕ ਖਾਸੇ ਜਿਹੜੇ ਉਹ ਫਸੇ, ਡੋਨਰ ਤੇ ਯੋਸੇਮਿਟੀ ਦੇ ਵਿੱਚ ਵੀ ਖਾਸੀ ਜਿਹੜੀ ਬਰਫ਼ਬਾਰੀ ਹੋਈ ਤੇ ਗੜੇਮਾਰੀ ਤੇ ਜਿਹੜਾ ਮੀਂਹ ਆ ਉਹ ਕਾਫੀ ਜ਼ਿਆਦਾ ਜਿਹੜਾ ਓਵਰਆਲ ਜਿਹੜਾ ਉਹ ਲੱਥਾ। ਹੁਣ ਅੱਜ ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਹਰਜੋਤ ਸਿੰਘ ਜੀ ਇੱਧਰ ਤਾਂ ਧੁੱਪ ਲੱਗੀ ਸੀ, ਤੁਸੀਂ ਦੱਸ ਰਹੇ ਸੀ ਬੇ ਏਰੀਏ ਵਿੱਚ ਅਜੇ ਵੀ ਜਿਹੜਾ ਖਾਸਾ ਮੀਂਹ ਜੀ। ਉਹ ਪੈ ਰਿਹਾ ਹੈਗਾ। ਸੋ ਇਹ ਜਿਹੜਾ ਸਟਾਰਮ ਏਰੀਆ ਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਹੈਗਾ। ਸੋ ਕੱਲ ਵੀ ਬਹੁਤ ਜ਼ਿਆਦਾ ਮੀਂਹ ਪਿਆ ਹੈਗਾ। ਤੁਹਾਡੇ ਜਿਹੜੇ ਫ੍ਰਿਜਨੋ ਕਾਉਂਟੀ ਦੇ ਕਲੋਜ਼ ਸ਼ਹਿਰ, ਇਹ ਬੜਾ ਪੂਰੀ ਦੁਨੀਆ 'ਚ ਅੱਜ ਛਾਇਆ ਹੋਇਆ ਹੈ, ਕਿਉਂਕਿ ਕੱਲ ਕਹਿੰਦੇ ਵੀ ਉੱਥੇ ਟੋਰਨੇਡੋ ਆਇਆ ਹੈਗਾ। 2 ਟੋਰਨੇਡੋ ਟੱਚ ਡਾਊਨ ਹੋਏ 2 ਨੇ। ਟੋਰਨੇਡੋ ਆਏ, ਸਕੂਲ ਡਿਸਟ੍ਰਿਕਟ ਜਿਹੜੇ ਆ ਉਹਨਾਂ ਨੇ ਸ਼ੈਲਟਰ ਇਨ ਪਲੇਸ ਕੀਤਾ। ਜਿਹੜੇ ਟੋਰਨੇਡੋ ਚੇਜਰਸ ਹੈਗੇ ਆ ਉਹ ਵੀ ਉੱਥੇ ਪਹੁੰਚੇ ਹੋਏ ਸੀ। ਦੇਖੋ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਟੋਰਨੇਡੋਜ਼ ਆਣੇ ਹੈਗੇ ਆ। ਯਾ ਵੀਡੀਓਜ਼ ਜਿਹੜੀਆਂ ਟਵਿਸਟਰ ਦੀਆਂ ਨਾਰਥ ਵੈਸਟ ਆਫ ਕਲੋਵਿਸ ਉਹ ਬਹੁਤ ਆ ਰਹੀਆਂ ਹੈਗੀਆਂ। ਨਿਊਯਾਰਕ ਟਾਈਮਜ਼ ਇਹ ਰਿਪੋਰਟ ਕਰ ਰਹੀ ਹੈਗੀ ਆ ਵੀ ਜਿਹੜਾ ਨੈਸ਼ਨਲ ਵੈਦਰ ਸਰਵਿਸ ਦਾ ਆਫਿਸ ਹੈਨਫੋਰਡ ਦੇ ਵਿੱਚ ਹੈਗਾ, ਉਹਨਾਂ ਨੇ ਕਨਫਰਮ ਕੀਤਾ ਵੀ ਬਾਇਓਲਾ ਜਿਹੜਾ ਟਾਊਨ ਆ ਜਸਟ 9 ਮੀਲ ਵੈਸਟ ਆਫ ਰਿਜ਼ਨੋ, ਉੱਥੇ ਵੀ ਆਇਆ ਹੈਗਾ। ਫਨਲ ਕਲਾਊਡ ਜਿਹੜੇ ਆ ਉਹ ਦੇਖੇ ਗਏ ਹੈਗੇ ਆ। ਮੀਂਹ ਬਹੁਤ ਜ਼ਿਆਦਾ ਜਿਹੜਾ ਤੇਜ਼ੀ ਦੇ ਨਾਲ ਬੜੇ ਥੋੜੇ ਸਮੇਂ ਦੇ ਵਿੱਚ ਪਿਆ, ਜਿਹਦੇ ਨਾਲ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋਏ ਹੈਗੇ। ਸੋ ਇਹ ਬੜਾ ਰੇਅਰ ਜਿਹਾ ਆ, ਅੱਗੇ ਕਦੇ ਇੰਨੇ ਆਉਂਦੇ ਨਹੀਂ ਉਸ ਏਰੀਏ ਦੇ ਵਿੱਚ ਟੋਰਨੇਡੋਜ਼ ਜਿੱਥੇ ਆਏ ਹੈਗੇ ਆ। ਪੀਜੀ&ਈ ਦੇ ਕਈ ਕੈਮਰੇਜ਼ ਉਹਨਾਂ ਦੇ ਨਾਲ ਫੋਟੋਆਂ ਉਹਨਾਂ ਨੇ ਫੜੀਆਂ ਹੈਗੀਆਂ ਆ। ਸੈੱਲਫੋਨ ਵੀਡੀਓਜ਼ ਜੋ ਹੈਗੀਆਂ ਆ ਉਹਨਾਂ ਨੇ ਸ਼ਾਹ ਐਵਨਿਊ ਤੇ ਹਾਈਵੇ 99 ਦੇ ਲਾਗੇ ਵੀ ਦੇਖੇ। ਉੱਥੋਂ ਤੁਸੀਂ ਦੇਖ ਸਕਦੇ ਸੀ ਵੀ ਕਿਸ ਤਰ੍ਹਾਂ ਜਿਹੜੇ ਕਲਾਊਡ ਆ ਉਹ ਇਕੱਠੇ ਹੋਏ ਹੈਗੇ, ਕਾਲੇ ਹੋਏ ਪਏ ਹੈਗੇ ਆ। ਸੋ ਵੈਦਰ ਜਿਹੜਾ ਆ ਹਜੇ ਅੱਜ ਵੀ ਕਾਫੀ ਜਗ੍ਹਾ ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਮੀਂਹ ਪੈਣਾ ਹੈਗਾ। ਸੋ ਧਿਆਨ ਦੇ ਨਾਲ ਜਿਹੜਾ ਹੈ ਡਰਾਈਵ ਕਰੋ। ਜੀ, ਹਾਂ ਬਿਲਕੁਲ। ਸੋ ਬਰਫ਼ਬਾਰੀ ਵੀ ਜਿਹੜੀ ਹੋਈ ਆ ਤੇ ਬਾਕੀ ਜਿਹੜੇ ਟਰੱਕਰਸ ਲੰਘ ਰਹੇ ਹੋਣਗੇ 80 ਤੋਂ ਕੁਛ ਦਿਨ ਪਹਿਲਾਂ ਹਰਜੋਤ ਸਿੰਘ ਜੀ ਜਦੋਂ ਆਪਾਂ ਰੀਨੋ ਦਾ ਨਗਰ ਕੀਰਤਨ ਕਵਰ ਕਰਨ ਗਏ ਸੀਗੇ, ਉਦੋਂ ਵੀ ਇਦਾਂ ਦਾ ਹੀ ਸਟਾਰਮ ਵੀਕਐਂਡ ਦੇ ਉੱਤੇ ਆਇਆ ਸੀਗਾ ਤੇ ਜਿਹੜਾ 2.5 ਘੰਟੇ ਦਾ ਸਫ਼ਰ ਆ ਉਹ 7-7 8-8 ਘੰਟੇ 'ਚ ਲੋਕਾਂ ਨੂੰ ਜਿਹੜਾ ਉਹ ਕਰਨਾ ਪਿਆ ਸੀ। ਇਵੈਂਚੁਅਲੀ ਇਸ ਤਰੀਕੇ ਦੇ ਨਾਲ ਲੋਕ ਜਦੋਂ ਅਚਾਨਕ ਬਰਫ਼ਬਾਰੀ ਹੁੰਦੀ ਆ ਫਸ ਜਾਂਦੇ, ਖਾਸ ਕਰਕੇ ਜੇ ਤੁਹਾਡੀ ਗੱਡੀ ਜਾਂ ਜਿਹੜਾ ਡਰਾਈਵਰ ਆ ਉਹਨੇ ਕਦੀ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਡਰਾਈਵ ਨਾ ਕੀਤੀ ਹੋਵੇ ਤਾਂ ਫਿਰ ਮੁਸ਼ਕਲ ਜਿਹੜੀ ਆ ਉਹ ਹੋਰ ਜ਼ਿਆਦਾ ਲੋਕਾਂ ਦੇ ਲਈ ਜਿਹੜੀ ਉਹ ਵੱਧ ਜਾਂਦੀ ਆ। ਸੋ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ ਤੇ ਇਹੋ ਜਿਹੇ ਮੌਸਮ ਦੇ ਲਈ ਰੈਡੀ ਰਹਿਣਾ ਚਾਹੀਦਾ। ਵੈਦਰ ਦੀਆਂ ਬਹੁਤ ਸਾਰੀਆਂ ਐਪਸ ਤੇ ਤੁਹਾਡੇ ਸਾਰਿਆਂ ਦੇ ਫੋਨਸ ਦੇ ਵਿੱਚ ਉਹ ਰਹਿੰਦੀਆਂ ਹੀ ਆ, ਚੈੱਕ ਕਰ ਲਿਆ ਕਰੋ ਵੀ ਵੈਦਰ ਕਿਦਾਂ ਦਾ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਬਾਕੀ ਖੇਤੀਬਾੜੀ ਵਾਲਿਆਂ ਨਾਲ ਹਰਜੋਤ ਸਿੰਘ ਜੀ ਗੱਲ ਹੋ ਰਹੀ ਸੀ, ਨੁਕਸਾਨ ਕਾਫੀ ਜ਼ਿਆਦਾ ਜਿਹੜਾ ਉਹ ਦੱਸ ਰਹੇ ਆ ਵੀ ਕਿਉਂਕਿ ਗੜੇ ਪੈਣ ਦੇ ਨਾਲ ਨੁਕਸਾਨ ਕਾਫੀ ਜਿਹੜਾ ਹੋਇਆ ਆ ਤੇ ਸਾਰਿਆਂ ਨੂੰ ਇਹ ਹਦਾਇਤ ਤੇ ਬੇਨਤੀ ਆ ਵੀ ਆਪੋ ਆਪਣੇ ਜਿਹੜੇ ਲਾਸਿਸ ਆ ਉਹਨਾਂ ਨੂੰ ਡਾਕੂਮੈਂਟ ਕਰ ਲਓ। ਬਹੁਤ ਸਾਰੀਆਂ ਐਪਸ ਹੁੰਦੀਆਂ ਜਿਹਦੇ ਵਿੱਚ ਤੁਸੀਂ GPS ਲੋਕੇਸ਼ਨ ਦੇਣ ਤੇ ਟਾਈਮ ਦੇ ਹਿਸਾਬ ਦੇ ਨਾਲ ਉਹ ਫੋਟੋ ਦੇ ਉੱਤੇ ਉਹ ਨਾਲ ਦੇ ਨਾਲ ਟੈਗ ਆ ਜਾਂਦਾ ਆ, ਤਾਂ ਜੋ ਪਤਾ ਹੋਵੇ ਵੀ ਇਹ ਫੋਟੋ ਕਦੋਂ ਦੀ ਆ। ਕਿਉਂਕਿ ਇਵੈਂਚੁਅਲੀ ਜਦੋਂ ਇੰਸ਼ੋਰੈਂਸ ਦਾ ਕਲੇਮ ਵੀ ਹੋਣਾ ਆ ਤਾਂ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਪੁੱਛਣਾ ਆ। ਸੋ ਉਹ ਜਿਹੜੀ ਤਸਵੀਰ ਦੇ ਉੱਤੇ ਮੇਕ ਸ਼ੋਰ ਕਰੋ ਵੀ ਜਿਹੜਾ GPS ਲੋਕੇਟਡ ਤੇ ਜਿਹੜਾ ਟਾਈਮ ਵਗੈਰਾ ਉਹ ਸਾਰਾ ਕੁਛ ਹੋਵੇ, ਤਾਂ ਜੋ ਪਤਾ ਲੱਗ ਸਕੇ ਵੀ ਹਾਂ ਇਸੇ ਹੀ ਜਿਹੜਾ ਸਟਾਰਮ ਦੇ ਕਰਕੇ ਜਿਹੜਾ ਨੁਕਸਾਨ ਹੋਇਆ ਹੈਗਾ ਆ। ਸੋ ਕੱਲਾ ਮੀਂਹ ਪੈਂਦਾ ਤਾਂ ਕੋਈ ਚੱਕਰ ਨਹੀਂ ਸੀਗੀ, ਪਰ ਜਿਹੜੀ ਗੜੇਮਾਰੀ ਹੋਈ ਆ ਉਹਦੇ ਨਾਲ ਫਿਰ ਜਿਹੜਾ ਲੱਗਾ ਫਰੂਟ ਹੁੰਦਾ ਆ ਉਸ ਨੂੰ ਖਾਸਾ ਜਿਹੜਾ ਨੁਕਸਾਨ ਆ ਉਹ ਪਹੁੰਚ ਜਾਂਦਾ ਆ। ਸੋ ਈਵਨ ਜਿਨ੍ਹਾਂ ਨੇ ਇੰਸ਼ੋਰੈਂਸ ਦੇ ਲਈ ਵੀ ਉਹ ਕਰਨਾ ਆ ਤਾਂ ਡਾਕੂਮੈਂਟ ਜਿਹੜਾ ਆ ਉਹ ਜ਼ਰੂਰ ਕਰ ਲੈਣ, ਤਸਵੀਰਾਂ ਵਗੈਰਾ ਖਿੱਚ ਕੇ ਜਿਹੜੀਆਂ ਉਹ ਰੱਖਣ ਜੀ।